ਯੂਕਰੇਨ ਤੇ ਰੂਸ ਦੇ ਯੁੱਧ ਨੇ ਲੱਗਦਾ ਹੈ ਵੀ ਨਵਾਂ ਮੋੜ ਲੈ ਲਿਆ ਆ। ਅੱਜ ਵਲਾਦੀਮੀਰ ਪੁਤਿਨ ਦੇ ਦੁਆਰਾ ਰੂਸੀ ਕੈਪੀਟਲ ਦੇ ਨਾਲ-ਨਾਲ ਹੋਰ 10 ਵੱਡੇ ਸ਼ਹਿਰਾਂ ਦੇ ਉੱਤੇ ਜਿਹੜੇ ਆ ਮਿਜ਼ਾਈਲੀ ਹਮਲੇ ਕੀਤੇ ਗਏ। ਪੁਤਿਨ ਨੇ ਜਿਹੜਾ ਕਿਹਾ ਆ ਵੀ ਇੱਕ ਬ੍ਰਿਜ ਐਕਸਪਲੋਜਨ ਜਿਹੜਾ ਯੂਕਰੇਨ ਦੇ ਵਿੱਚ ਜਿਹੜਾ ਹੋਇਆ ਸੀ, ਜਿਹੜਾ ਕ੍ਰੀਮੀਆ ਦੇ ਨਾਲ ਜੁੜਦਾ ਸੀ, ਉਸ ਦੇ ਉੱਤੇ ਹਮਲਾ ਹੋਇਆ ਸੀ। ਉਸ ਤੋਂ ਬਾਅਦ ਦੇ ਵਿੱਚ ਹੁਣ ਪੁਤਿਨ ਨੇ ਕਹਿੰਦੇ ਆ ਵੀ ਇਹ ਹਮਲੇ ਕੀਤੇ ਨੇ। ਇਹ ਜਿਹੜਾ ਬ੍ਰਿਜ ਬੀਤੇ ਵੀਕਐਂਡ ਦੇ ਉੱਤੇ ਜਿਸ ਤੇ ਕਹਿ ਲਓ ਵੀ ਹਮਲਾ ਹੋਇਆ ਆ, ਉਹ ਰੂਸ ਤੇ ਜਿਹੜਾ ਉਹਨਾਂ ਨੇ ਆਕੂਪਾਈ ਕੀਤਾ ਹੋਇਆ, ਅਨੈਕਸ ਕੀਤਾ ਹੋਇਆ ਇਲਾਕਾ ਕ੍ਰੀਮੀਆ ਆ, ਉਸ ਦਾ ਇੱਕ ਮਾਤਰ ਲਿੰਕ ਆ। ਸੋ ਉਹਦੇ ਟੁੱਟਣ ਦੇ ਨਾਲ ਕਹਿੰਦੇ ਕ੍ਰੀਮੀਆ ਦੀਆਂ ਨੂੰ ਜਾਣ ਵਾਲੀਆਂ ਜਿਹੜੀਆਂ ਮਿਲਟਰੀ ਸਪਲਾਈਜ਼ ਆ, ਉਸ ਦੇ ਉੱਤੇ ਵੀ ਅਸਰ ਪਿਆ ਹੈਗਾ ਆ। ਸੋ ਅੱਜ ਸੋਮਵਾਰ ਨੂੰ ਉਹਨਾਂ ਨੇ ਮਿਜ਼ਾਈਲ ਦੇ ਜ਼ਰੀਏ ਯੂਕਰੇਨ ਦੀ ਰਾਜਧਾਨੀ ਦੇ ਨਾਲ ਹੋਰ ਕਈ ਥਾਵਾਂ ਦੇ ਉੱਤੇ ਹਮਲੇ ਕੀਤੇ। ਕਹਿੰਦੇ ਵੀ ਇਹ ਮੇਜਰ ਸਿਗਨੀਫੀਕੈਂਟ ਐਸਕੇਲੇਸ਼ਨ ਦੇ ਵਜੋਂ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਕਹਿੰਦੇ ਵੀ ਇਹ ਪਹਿਲੀ ਵਾਰ ਹੋਇਆ ਆ ਜੀ ਰਾਜਧਾਨੀ ਕੀਵ ਆ ਉਸ ਨੂੰ ਕਈ ਮਹੀਨਿਆਂ ਬਾਅਦ ਜਿਹੜਾ ਟਾਰਗੇਟ ਕੀਤਾ ਗਿਆ ਆ। ਯੂਕਰੇਨ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਵੀ 11 ਲੋਕ ਇਸ ਹਮਲੇ ਦੇ ਵਿੱਚ ਹੁਣ ਤੱਕ ਮਰ ਚੁੱਕੇ ਨੇ। ਸੋ ਅੱਗੇ ਹੁਣ ਦੇਖਣਾ ਹੋਊਗਾ ਵੀ ਕੀ ਇਸ ਮਾਮਲੇ ਦੇ ਵਿੱਚ ਬਣਦਾ ਆ। ਉਧਰ ਬੈਲਾਰੂਸ ਦੇ ਲੀਡਰ ਜਿਹੜਾ ਹੈਗਾ ਆ ਅਲੈਗਜ਼ੈਂਡਰ ਲੁਕਾਸ਼ੈਂਕੋ, ਉਸਨੇ ਵੀ ਆਪਣੇ ਜਿਹੜੇ ਟਰੂਪਸ ਆ ਉਸ ਨੂੰ ਡਿਪਲੋਏ ਕਰਨ ਦੇ ਆਦੇਸ਼ ਦਿੱਤੇ ਨੇ ਤੇ ਰੂਸੀ ਫੌਜਾਂ ਦੇ ਨਾਲ ਯੂਕਰੇਨ ਦੇ ਉਲਟ ਜਿਹੜੇ ਆ ਉਹ ਲੜਨਗੇ। ਸੋ ਉਧਰ ਯੂਕਰੇਨ ਤੇ ਨਾਟੋ ਉਹਨੇ ਕਲੇਮ ਇਹ ਕੀਤਾ ਹੈ ਵੀ ਯੂਕਰੇਨ ਤੇ ਨਾਟੋ ਵਾਲੇ ਹਮਲਾ ਕਰਨ ਦੀ ਫਿਰਾਕ ਦੇ ਵਿੱਚ ਨੇ। ਸੋ ਇਸ ਦੇ ਕਰਕੇ ਅਸੀਂ ਜਿਹੜੇ ਆਪਣੇ ਫੌਜੀ ਆ ਉਧਰ ਨੂੰ ਘੱਲ ਰਹੇ ਆ। ਉਧਰ ਯੂਐਸ ਨੇ ਕਿਹਾ ਆ ਵੀ ਅਸੀਂ ਯੂਕਰੇਨ ਨੂੰ ਜਿਹੜੀ ਸਪੋਰਟ ਆ ਅਨਵੇਵਰਿੰਗ, ਨਾ ਹਿੱਲਣ ਵਾਲੀ ਜਿਹੜੀ ਸਪੋਰਟ ਆ ਉਹ ਲਗਾਤਾਰ ਦੇਵਾਂਗੇ। ਅੱਜ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਆ, ਉਹਨਾਂ ਨੇ ਇੱਕ ਵਾਰੀ ਫੇਰ ਟਵੀਟ ਕਰਕੇ ਬਿਆਨ ਦਿੱਤਾ ਜਿੱਦਾਂ ਹੀ ਇਹ ਹਮਲੇ ਹੋਏ ਆ। ਸੋ ਕੀਵ ਦੇ ਵਿੱਚ ਕਹਿ ਲਓ ਕਹਿੰਦੇ ਵੀ ਜਿਹੜਾ ਨਾਰਮਲ ਚੀਜ਼ਾਂ ਦੇਖੀਆਂ ਜਾ ਰਹੀਆਂ ਸੀ, ਬਾਕੀ ਯੂਕਰੇਨ ਦੇ ਹਿੱਸਿਆਂ ਦੇ ਵਿੱਚ ਯੁੱਧ ਚੱਲ ਰਿਹਾ ਤੇ ਉੱਥੇ ਠੀਕ ਸੀਗਾ, ਪਰ ਅੱਜ ਇਹਨਾਂ ਹਮਲਿਆਂ ਨੇ ਉਸ ਕਹਿ ਲਓ ਵੀ ਜਿਹੜਾ ਪੜਦਾ ਆ ਉਹ ਵੀ ਚੱਕਿਆ ਗਿਆ ਹੈਗਾ ਆ। ਜੀ ਬਿਲਕੁਲ। ਸੈਕਟਰੀ ਆਫ ਸਟੇਟ ਯੂਐਸਏ ਦੇ ਆਪਣੇ ਟੋਨੀ ਬਲਿੰਕਨ ਹੁਣਾਂ ਨੇ ਇੱਕ ਵਾਰੀ ਫੇਰ ਕਿਹਾ ਯੂਕਰੇਨ ਦੇ ਫੋਰਨ ਮਿਨਿਸਟਰ ਨੂੰ ਡਮਿਟਰੋ ਕੁਲੇਵਾ ਨੂੰ ਵੀ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹੈਗੇ ਆ। ਉਹ ਕਹਿੰਦੇ ਵੀ ਕੁਝ ਮਿੰਟ ਪਹਿਲਾਂ ਹੀ ਉਹ ਬੋਲੇ ਸੀ ਉਹਨਾਂ ਦੇ ਨਾਲ, ਖਾਸ ਕਰਕੇ ਇਕਨੋਮਿਕ, ਹਿਊਮਨਟੇਰੀਅਨ ਤੇ ਸਿਕਿਉਰਿਟੀ ਅਸਿਸਟੈਂਸ ਦੇ ਲਈ। ਤੇ 84 ਦੇ ਕਰੀਬ ਮਿਸਲਸ ਰਸ਼ੀਆ ਵਾਲਿਆਂ ਨੇ ਕਰੂਜ਼ ਮਿਸਲ ਜੋ ਆ ਫਾਇਰ ਕੀਤੀਆਂ ਯੂਕਰੇਨ ਦੇ ਵੱਖ-ਵੱਖ ਮੁਲਕਾਂ ਦੇ ਵਿੱਚ। ਤੇ 56 ਦੇ ਕਰੀਬ ਜੋ ਰਸ਼ੀਅਨ ਵੈਪਨਸ ਨੇ ਜੋ ਮਿਲਟਰੀ ਸੀ ਉਹਨਾਂ ਨੇ ਜੋ ਉਹਨਾਂ ਦੀਆਂ ਲੋਕੇਸ਼ਨਾਂ ਸੀਗੀਆਂ ਉਹ ਡਿਸਟਰੋਏ ਕੀਤੀਆਂ ਹੈਗੀਆਂ ਆ। ਇਸ ਸੰਬੰਧ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਕਾਫੀ ਵਿਰੋਧ ਰਸ਼ੀਆ ਦਾ ਹੋ ਰਿਹਾ ਹੈਗਾ ਆ। ਪੁਟਿਨ ਨੇ ਬਲੇਮ ਕੀਤਾ ਯੂਕਰੇਨ ਨੂੰ। ਕ੍ਰੀਮੀਅਨ ਬ੍ਰਿਜ ਜੋ ਬਲਾਸਟ ਹੋਇਆ ਉਹਦੇ ਸੰਬੰਧ ਦੇ ਵਿੱਚ ਚਾਈਨਾ ਤੇ ਇੰਡੀਆ ਨੇ ਡੀ ਐਸਕਲੇਸ਼ਨ ਦੇ ਲਈ ਕਾਲ ਕੀਤੀ ਆ ਵੀ ਲੜਾਈ ਜਿਹੜੀ ਆ ਇਹ ਵਧਣੀ ਨਹੀਂ ਚਾਹੀਦੀ ਹੈਗੀ। ਪਰ ਹੁਣ ਲੱਗ ਰਿਹਾ ਹੈ ਵੀ ਲੜਾਈ ਇੱਕ ਵਾਰੀ ਫੇਰ ਤੇਜ਼ ਹੋ ਗਈ ਹੈਗੀ ਆ। ਪਿਛਲੇ ਹਫ਼ਤੇ ਜੈਪਰਜ਼ੀਆ ਦੇ ਵਿੱਚ ਇੱਕ ਰੈਜ਼ੀਡੈਂਸ਼ੀਅਲ ਬਿਲਡਿੰਗ ਦੇ ਉੱਤੇ ਵੀ ਮਿਸਲ ਸਿੱਟੀ ਗਈ ਸੀ ਜਿਹਦੇ ਨਾਲ 43 ਸਿਵਲੀਅਨ ਲੋਕਾਂ ਦੀ ਮੌਤ ਹੋ ਗਈ ਸੀਗੀ। ਸੋ ਯੂਐਨ ਸੈਕਟਰੀ ਜਨਰਲ ਨੇ ਕਿਹਾ ਵੀ ਮੈਂ ਵੀ ਬਹੁਤ ਡੀਪਲੀ ਸ਼ੌਕਡ ਹਾਂ ਵੀ ਰਸ਼ੀਆ ਦੀ ਮਿਸਲਸ ਨੇ ਜੋ ਯੂਕਰੇਨ ਦੇ ਸ਼ਹਿਰ ਆ ਉਹਨਾਂ ਦੇ ਉੱਤੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ। ਫਰਾਂਸ ਦੇ ਮੈਕਰੋਨ ਨੇ ਅੱਜ ਰਸ਼ੀਅਨ ਸਟ੍ਰਾਈਕ ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਹੁਣ ਜੰਗ ਦੇ ਵਿੱਚ ਇੱਕ ਚੇਂਜ ਹੋਈ ਆ, ਵੀ ਬਹੁਤ ਵੱਡੀ ਚੇਂਜ ਹੋਈ ਆ। ਇੱਕ ਤਰ੍ਹਾਂ ਦੇ ਨਾਲ ਫਿਰ ਰਸ਼ੀਆ ਨੇ ਜਿਹੜਾ ਆ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜ਼ੈਲੈਂਸਕੀ ਜੋ ਯੂਕਰੇਨ ਦੇ ਆ ਉਹ ਕਹਿ ਰਹੇ ਆ ਵੀ ਸਾਡੀ ਗਵਰਨਮੈਂਟ ਕੋਸ਼ਿਸ਼ ਪੂਰੀ ਕਰ ਰਹੀ ਆ ਜਿਹੜੀ ਪਾਵਰ ਆ ਬਿਜਲੀ ਚਲ ਗਈ ਉਸ ਨੂੰ ਜਲਦੀ ਤੋਂ ਜਲਦੀ ਰੀਸਟੋਰ ਕੀਤਾ ਜਾਵੇ। ਇੰਡੀਆ ਦਾ ਮੈਂ ਕਹਿ ਚੁੱਕਾ ਹਾਂ ਵੀ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਡੀਪਲੀ ਕੰਸਰਨਡ ਆ ਇਸ ਐਸਕਲੇਸ਼ਨ ਦੇ ਮਾਮਲੇ ਦੇ ਵਿੱਚ। ਟੋਟਲ 84 ਮਿਸਲਸ ਫਾਇਰ ਕੀਤੀਆਂ ਗਈਆਂ ਯੂਕਰੇਨ ਦੇ ਤੇ ਯੂਕਰੇਨ ਦੀਆਂ ਇਨਫਰਾਸਟ੍ਰਕਚਰ ਦੇ ਲਗਭਗ 8 ਏਰੀਆਜ਼ ਦੇ ਵਿੱਚ। ਸੋ ਇਹਦੇ ਨਾਲ ਕਾਫੀ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈਗਾ। ਸੋ ਪੁਟਿਨ ਕਹਿੰਦਾ ਹੈ ਵੀ ਮੈਂ ਜੋ ਸਟ੍ਰਾਈਕ ਕੀਤੀ ਗਈ ਸੀਗੀ
ਬ੍ਰਿਜ ਜੋ ਅਟੈਕ ਕੀਤਾ ਗਿਆ ਸੀ ਯੂਕਰੇਨ ਵੱਲੋਂ ਉਸ ਦੇ ਅਗੇਂਸਟ, ਉਸ ਕਰਕੇ ਅਸੀਂ ਜਿਹੜੀਆਂ ਇਹ ਮਿਸਲਸ ਛੱਡੀਆਂ ਹੈਗੀਆਂ। ਜਰਮਨ ਨੇ 에ਅਰ ਡਿਫੈਂਸ ਸਿਸਟਮ ਫਸਟ ਆਫ 4 IRIS ਉਹਨਾਂ ਦਾ ਜਿਹੜਾ 에ਅਰ ਡਿਫੈਂਸ ਸਿਸਟਮ ਆ ਉਹ ਪਹਿਲਾਂ ਆਲਰੇਡੀ ਯੂਕਰੇਨ ਨੂੰ ਭੇਜ ਦਿੱਤਾ ਹੈਗਾ ਆ। ਤੇ ਯੂਕਰੇਨ ਦੀ ਗਵਰਨਮੈਂਟ ਆਪਣੇ ਸਿਟੀਜ਼ਨਸ ਨੂੰ ਕਹਿ ਰਹੀ ਆ ਵੀ ਜੋ એનર્ਜੀ ਆ, ਗੈਸ ਆ, ਇਲੈਕਟ੍ਰਿਸਿਟੀ ਆ, ਉਸ ਨੂੰ ਘੱਟ ਤੋਂ ਘੱਟ ਵਰਤਿਆ ਜਾਵੇ, ਕਿਉਂਕਿ ਕਈ ਪਾਸੇ ਹੁਣ ਇਸ ਟਾਈਮ ਬੰਦ ਪਈ ਹੈਗੀ ਆ। ਤੇ ਆਪਣੇ ਵਾਈਟ ਹਾਊਸ ਬਹੁਤ ਲਗਾਤਾਰ ਜੋ ਸਿਚੁਏਸ਼ਨ ਇਹ ਚੇਂਜ ਹੋਈ ਹੈਗੀ ਆ, ਬਹੁਤ ਟਰਬਲਿੰਗ ਆ। ਵਾਈਟ ਹਾਊਸ ਵਾਲੇ ਕਹਿ ਰਹੇ ਆ ਵੀ ਇਸ ਨੂੰ ਆਪਾਂ ਮਿੰਟ ਬਾਈ ਮਿੰਟ ਵਾਚ ਕਰ ਰਹੇ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, 84 ਕਰੂਜ਼ ਮਿਜ਼ਾਈਲਾਂ, 24 ਡਰੋਨ ਦਾ ਕਹਿੰਦੇ ਵੀ ਵਰਤੋਂ ਕੀਤੀ ਗਈ ਇਸ ਹਮਲੇ 'ਚ। 56 ਜਿਹੜੇ ਏਰੀਅਲ ਟਾਰਗੇਟ ਆ ਯੂਕਰੇਨ ਫੋਰਸਿਸ ਨੇ ਦੱਸਿਆ ਆ, ਉਹਨਾਂ ਨੂੰ ਹਵਾ ਦੇ ਵਿੱਚ ਹੀ ਜਿਹੜਾ ਉਹ ਨਸ਼ਟ ਕਰਨ 'ਚ ਇਹਨਾਂ ਨੂੰ ਕਾਮਯਾਬੀ ਮਿਲੀ ਆ। ਪਰ ਫਿਰ ਵੀ ਬਹੁਤ ਭਿਆਨਕ ਜਿਹੜਾ ਇਹ ਹਮਲਾ ਆ। ਬੀਤੇ ਦਿਨਾਂ ਦੇ ਵਿੱਚ, ਬੀਤੇ ਹਫ਼ਤਿਆਂ ਦੇ ਵਿੱਚ ਪੁਤਿਨ, ਰੂਸ ਤੇ ਅਮਰੀਕਾ ਦੇ ਦਰਮਿਆਨ ਨਿਊਕਲੀਅਰ ਹਮਲੇ ਨੂੰ ਲੈ ਕੇ ਗੱਲਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਪੁਤਿਨ ਕਹਿੰਦਾ ਵੀ ਮੈਂ ਜਿਹੜਾ ਆ, ਜੇ ਸਾਡੀ ਜਿਹਨੂੰ ਸੋਵਰਨਿਟੀ, ਅਖੰਡਤਾ ਜਿਹੜੀ ਉਹ ਆਖਦੇ ਆ ਵੀ ਉਸ ਨੂੰ ਹੋਇਆ, ਰੂਸ ਨੂੰ ਡਿਫੈਂਡ ਕਰਨ ਦੇ ਲਈ ਉਹ ਨਿਊਕਲੀਅਰ ਹਮਲਾ ਕਰਨ ਨੂੰ ਵੀ ਤਿਆਰ ਆ। ਅਮਰੀਕਾ ਨੇ ਵੀ ਵਾਰ-ਵਾਰ ਉਸ ਚੇਤਾਵਨੀ ਦੇ ਅੱਗੋਂ ਇਹੀ ਕਿਹਾ ਆ ਵੀ ਜੇ ਤੁਸੀਂ ਕਰਦੇ ਆ ਤਾਂ ਅਸੀਂ ਵੀ ਹੱਥ ਤੇ ਹੱਥ ਧਰ ਕੇ ਨਹੀਂ ਬੈਠੇ ਰਹਿਣਾ, ਵੀ ਇਹ ਕੁਛ ਨਾ ਕੁਛ ਹੋਊਗਾ। ਉਧਰ ਹਰਜੋਤ ਸਿੰਘ ਜੀ, ਇਸੇ ਦੇ ਨਾਲ ਹੀ ਜੇ ਆਪਾਂ ਗੱਲ ਦੇਖਦੇ ਜਾਈਏ ਤਾਂ ਨਾਰਥ ਕੋਰੀਆ ਵਾਲੇ ਉਹ ਵੀ ਇਸ ਚੀਜ਼ ਦੇ ਵਿੱਚ ਕੁੱਦ ਗਏ ਆ। ਉਹਨਾਂ ਨੇ ਕਿਹਾ ਆ ਵੀ ਜੇ ਅਸੀਂ ਆਪਣੇ ਐਨੀਮੀਜ਼ ਨੂੰ ਨਿਊਕਸ ਦੇ ਨਾਲ ਵਾਈਪ ਆਊਟ ਕਰਕੇ, ਯਾਨੀ ਕਿ ਖਤਮ ਕਰਨਾ, ਨਸ਼ਟ ਕਰਨ ਦੇ ਲਈ ਜਿਹੜੀ ਸਿਮੂਲੇਸ਼ਨ ਆ ਉਸ ਨੂੰ ਅਸੀਂ ਰਨ ਕੀਤਾ ਆ। ਸੋ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਲਗਾਤਾਰ ਹਮਲੇ ਜਿਹੜੀਆਂ ਲਗਾਤਾਰ ਉਹਨਾਂ ਨੇ ਹਰਜੋਤ ਸਿੰਘ ਜੀ ਉਹ ਕੀਤਾ ਆ, ਮਿਜ਼ਾਈਲ ਟੈਸਟ ਕਰ ਰਹੇ ਆ। ਸੋ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਦੇਖੀਆਂ ਗਈਆਂ ਆ। ਸੋ ਇਸ ਟਾਈਮ ਯੁੱਧ ਦਾ, ਜੰਗ ਦਾ ਖਤਰਾ ਦੁਨੀਆ ਭਰ ਦੇ ਉੱਤੇ ਇੱਕਦਮ ਮੰਡਰਾ ਰਿਹਾ ਆ। ਪਤਾ ਨਹੀਂ ਲੱਗ ਰਿਹਾ ਵੀ ਕਿਹੜੇ ਪਾਸੇ ਨੂੰ ਗੱਲ ਜਿਹੜੀ ਆ ਉਹ ਵੱਧ ਜਾਣੀ ਆ। ਯੂਕਰੇਨ ਤੇ ਰੂਸ ਦੀ ਲੜਾਈ ਨੂੰ 8 ਮਹੀਨੇ ਹੋਣ ਵਾਲੇ ਨੇ। 26 ਤਰੀਕ ਨੂੰ ਉਹਨਾਂ ਨੇ ਹਮਲਾ ਜਿਹੜਾ ਉਹ ਕੀਤਾ ਸੀ, ਉਸ ਤੋਂ ਉਹ ਹੋਣ ਵਾਲੇ ਨੇ 7.5 ਮਹੀਨੇ ਹੋ ਗਏ ਨੇ। ਉਧਰ ਨਾਰਥ ਕੋਰੀਆ ਵਾਲੇ ਵੀ ਇਸ ਪੂਰੇ ਮਾਮਲੇ ਦੇ ਵਿੱਚ ਕੁੱਦ ਕੇ ਹੋਰ ਦਬਾਅ ਕਹਿ ਸਕਦੇ ਹਾਂ ਵੀ US ਦੇ ਵਿੱਚ ਪਾ ਰਹੇ ਆ। ਉਹਨਾਂ ਨੇ ਕਿਹਾ ਵੀ ਜਿਹੜੀ ਸਿਮੂਲੇਸ਼ਨ ਕੀਤੀ ਆ ਉਸ ਦੇ ਵਿੱਚ ਸਾਊਥ ਕੋਰੀਆ ਤੇ US ਦੇ ਜਿਹੜੇ ਟਾਰਗੇਟਸ ਆ ਉਹਨਾਂ ਨੂੰ ਨਸ਼ਟ ਕਰਨ ਦੀ ਜਿਹੜੀ ਸਿਮੂਲੇਸ਼ਨ ਆ ਉਹ ਰੱਖੀ ਆ। ਕਹਿੰਦੇ ਵੀ ਇਹੀ ਸਾਡੇ ਦੋ ਇੱਕ ਹਿਸਾਬ ਦੇ ਨਾਲ ਕੱਟੜ ਵਿਰੋਧੀ ਐਨੀਮੀਜ਼ ਹੈਗੇ ਆ, ਜਿਨ੍ਹਾਂ ਖਿਲਾਫ ਅਸੀਂ ਵੀ ਨਿਊਕਲੀਅਰ ਹਮਲਾ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਸੋ ਇਸ ਨੂੰ ਜਿਹੜਾ ਉਹ ਦੇਖਦੇ ਹੋਏ ਜਿਹੜੀਆਂ ਡਰਿਲਸ ਇਹਨਾਂ ਨੇ ਮਿਲਟਰੀ ਥ੍ਰੈਟ ਦੇ ਵਜੋਂ ਜਿਹੜੀਆਂ ਉਹ ਕਰ ਰਹੇ ਆ, US ਤੇ ਸਾਊਥ ਕੋਰੀਆ ਮਿਲ ਕੇ ਵੀ ਆਪਣੀਆਂ ਜਿਹੜੀਆਂ ਨੇਵਲ ਡਰਿਲਸ ਜਿਹੜੀਆਂ ਆ ਉਹ ਉੱਥੇ ਕਰ ਰਹੀਆਂ ਆ। ਸੋ ਇਹ ਕੋਰੀਆ ਵਾਲੇ, ਨਾਰਥ ਕੋਰੀਆ ਵਾਲੇ ਕਹਿੰਦੇ ਆ ਵੀ ਭਾਈ ਅਸੀਂ ਇਹਨਾਂ ਦੇ ਜਵਾਬ ਦੇ ਵਿੱਚ ਇਹ ਜਿਹੜੇ ਮਿਜ਼ਾਈਲ ਲਾਂਚ ਆ ਉਹ ਕਰ ਰਹੇ ਹੈਗੇ।